ਵਿਊਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ ਜੀ। ਡਾਕਟਰ ਸਾਹਿਬ ਐਂਡ ਵਾਲੇ ਸੈਕਸ਼ਨ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ। ਸਿੱਖ ਇਤਿਹਾਸ ਦੇ ਹਵਾਲੇ ਨਾਲ ਜਿਵੇਂ ਅਸੀਂ ਪਹਿਲਾਂ ਜ਼ਿਕਰ ਕੀਤਾ ਕਿ 1635 ਚ ਸਾਈਂ ਮੀਆਂ ਮੀਰ ਅੱਜ ਦੇ ਦਿਨ ਅੱਲਾ ਨੂੰ ਪਿਆਰੇ ਹੋਏ ਜੀ। 1984 ਚ ਕਿਉਂਕਿ ਹਮਲਾ ਹੋਇਆ, ਅਕਾਲ ਤਖਤ ਖੰਡਰਾਤ ਸੀ, ਬਾਹਰਲੇ ਸਿੱਖਾਂ ਦੀ ਮੰਗ ਸੀ ਕਿ ਅਕਾਲ ਤਖਤ ਸਾਹਿਬ ਨੂੰ ਇਵੇਂ ਹੀ ਰਹਿਣ ਦਿੱਤਾ ਜਾਏ ਤਾਂ ਕਿ ਪਤਾ ਲੱਗੇ ਕਿ ਸਾਡੇ ਨਾਲ ਕੀ ਹੋਇਆ। ਇੰਦਰਾ ਗਾਂਧੀ ਘਬਰਾਈ, ਉਹਨੇ ਬੂਟਾ ਸਿੰਘ ਜਿਹੜਾ ਕਿ ਮਿਨਿਸਟਰ ਸੀ ਉਹਨੂੰ ਸੱਦਿਆ, ਦੂਜਿਆਂ ਨੂੰ ਸੱਦਿਆ ਕਿ ਨਹੀਂ ਫੌਰਨ ਬਣਾਓ ਜੀ। ਉਹਨੇ ਭੱਜ ਦੌੜ ਕੀਤੀ, ਬਾਬਾ ਖੜਕ ਸਿੰਘ ਕੋਲ ਗਿਆ, ਹਰਬੰਸ ਸਿੰਘ ਕੋਲ ਗਿਆ, ਸਾਰਿਆਂ ਨੇ ਨਕਾਰ ਦਿੱਤਾ। ਫਿਰ ਉਹਨਾਂ ਨੇ ਸੰਤਾ ਜਿਹੜਾ ਭੰਗੀ ਅਮਲੀ ਉਹ ਲੱਭਿਆ, ਕ੍ਰਿਮੀਨਲ ਬੁੱਢਾ ਦਲ ਦਾ ਚੀਫ, ਔਰ ਬਣਾਉਣਾ ਤਾਂ ਸਰਕਾਰ ਨਹੀਂ ਸੀ, ਇਹਨਾਂ ਦਾ ਤਾਂ ਨਾਮ ਵਰਤਣਾ ਚਾਹੁੰਦੇ ਸੀ। ਫਿਰ ਉਹਨੇ ਕਿਹਾ ਜੀ ਹੁਣ ਇਹਦੀ ਕੋਈ ਨਾ ਕੋਈ ਜਸਟੀਫਿਕੇਸ਼ਨ ਕਿਵੇਂ ਕਰੀਏ ਕਿ ਵੀ ਇਹ ਕਾਰ ਸੇਵਾ ਇਹਨੂੰ ਕਿਵੇਂ ਦਈਏ, ਨਿਹੰਗ ਤਾਂ ਕਾਰ ਸੇਵਾ ਕਿਉਂ, ਤਾਂ ਉਹੀ ਹੋਰ ਕਿਸਮ ਦਾ ਉਹਨਾਂ ਦਾ ਕੰਮ ਹੈ। ਫਿਰ ਇਹਨਾਂ ਨੇ ਅੱਜ ਦੇ ਦਿਨ ਜਿਹੜਾ ਹੈ ਇਹ ਵੀ ਸੁਝਾਅ ਭਾਵੇਂ ਜ਼ੈਲ ਸਿੰਘ ਦਾ ਹੋਏਗਾ, ਬੂਟਾ ਕਿਉਂਕਿ ਭੇਤੀ ਸੀ, ਉਹਨਾਂ ਨੇ ਕਿਹਾ ਜੀ ਸਰਬੱਤ ਖਾਲਸਾ ਜਿਹੜਾ ਹੈ ਉਹ ਕਰਨਾ ਚਾਹੀਦਾ ਔਰ ਉਹਦੇ ਚੋਂ ਫਿਰ ਇਹਨਾਂ ਨੂੰ ਜਿਹੜਾ ਹੈ ਉਹ ਨਵਾਜਿਆ ਵੀ ਜਾਏ ਔਰ ਉਹ ਐਂਡੋਰਸ ਕੀਤਾ ਜਾਏ ਕਿ ਜੋ ਸੰਤਾ ਸਿੰਘ ਕਰ ਰਿਹਾ ਉਹ ਠੀਕ ਹੈ ਜੀ। ਸੋ ਉਸ ਦੇ ਲਈ ਬੂਟਾ ਸਿੰਘ ਤੇ ਜਿਹੜਾ ਉਹਨੇ ਬਹੁਤ ਸਾਰੇ ਭਈਏ ਇਕੱਠੇ ਕੀਤੇ, ਪੱਗਾਂ ਬਣਾਏ ਔਰ ਬਾਅਦ ਚ ਈਵਨ ਮੀਡੀਆ ਨੇ ਵੀ ਕਿਹਾ ਵੀ ਜਿਹੜਾ ਵੈਨਿਊ ਰੱਖਿਆ ਸੀ ਉਹਦੇ ਬਾਹਰ ਸਿਗਟਾਂ ਦੇ ਢੇਰ ਲੱਗੇ ਹੋਏ ਸੀ। ਕੁਛ ਜਿਹੜੇ ਨੇ ਉਹ ਉਹਨਾਂ ਨੇ ਲਿਆਂਦੇ ਇਸ ਕਿਸਮ ਦੇ ਕਿਰਾਏ ਦੇ ਉੱਤੇ, ਮਾਨ ਸਿੰਘ ਉੱਥੋਂ ਪਟਨਾ ਸਾਹਿਬ ਤੋਂ। ਔਰ ਮੈਂ ਦੇਖ ਰਿਹਾ ਸੀ ਹੁਣ ਜਗਮੀਤ ਸਿੰਘ ਬਰਾੜ ਜਿਹੜਾ ਕਦੇ ਕਾਂਗਰਸ ਬੀਜੇਪੀ ਵਾਲਿਆਂ ਨੇ ਲਿਆ ਨਹੀਂ, ਹੁਣ ਕਾਂਗਰਸ ਚ ਆਇਆ। ਸੋ ਅੱਜ ਜਦੋਂ ਮੈਂ ਦੇਖਿਆ ਕਿ ਈਵਨ ਉਸ ਸਰਬੱਤ ਖਾਲਸਾ ਜਿਹੜਾ ਇੰਦਰਾ ਗਾਂਧੀ ਨੇ ਜਾਲੀ ਉਹਨੂੰ ਸ਼ਰਬਤ ਵੀ ਕਹਿੰਦੇ ਸੀ ਕਿ ਵੀ ਉਹਦੇ ਚ ਵੀ ਇਹ ਜਗਮੀਤ ਸਿੰਘ ਬਰਾੜ ਵੀ ਸੀ। ਹੁਣ ਜਿਹੜੇ ਲੋਕ ਕਈ ਕਹਿਣਗੇ ਕਿ ਜੀ ਦੇਖੋ ਉਹਦਾ ਪਿਓ ਫੈਡਰੇਸ਼ਨ ਦਾ ਪ੍ਰਧਾਨ ਸੀ, ਇਹਦੀ ਬਾਂਹ ਤੇ ਵੀ ਖਾਲਿਸਤਾਨ ਲਿਖਿਆ ਹੈ, ਇਹਨੇ ਪਹਿਲਾਂ ਫਰੀਦਕੋਟ ਚ ਝੰਡਾ, ਮੈਂ ਦੇਖਦਾ ਵੀ ਕਿਸ ਕਿਸਮ ਦੇ ਲੋਕ ਨੇ। ਔਰ ਵਰਲਡ ਹਿਸਟਰੀ ਦੇ ਹਵਾਲੇ ਨਾਲ 1597 ਚ ਜਰਮਨੀ ਨੇ ਜਿਹੜਾ ਇਹ ਸਾਰੇ ਨੂੰ ਜਿਹੜੇ ਅੰਗਰੇਜ਼ੀ ਵਪਾਰੀ ਕਿਸਮ ਦੇ ਲੋਕ ਸੀ, ਸੇਲਸ ਪਰਸਨਸ, ਉਹਨਾਂ ਨੂੰ ਆਪਣੇ ਮੁਲਕ ਚੋਂ ਬਾਹਰ ਕੱਢਿਆ। 1863 ਦੇ ਵਿੱਚ ਕੰਬੋਡੀਆ ਜਿਹੜਾ ਹੈ ਉਹਨੇ ਇਹ ਫ੍ਰੈਂਚ ਨੂੰ ਕਿਹਾ ਕਿ ਜੀ ਸਾਨੂੰ ਪ੍ਰੋਟੈਕਟੋਰੇਟ ਦੇ ਤੌਰ ਤੇ ਰੱਖ ਲਓ ਕਿ ਵੀ ਸਾਨੂੰ ਜਿਵੇਂ ਪਟਿਆਲਾ ਨਾਭਾ ਰਿਆਸਤਾਂ ਸੀ, ਇਸ ਕਿਸਮ ਦੀ ਜਿਹੜੀ ਹੈ ਕੰਬੋਡੀਆ ਫ੍ਰੈਂਚ ਦੇ ਕਬਜ਼ੇ 'ਚ ਆ ਗਿਆ। 1906 ਦੇ ਵਿੱਚ ਫ੍ਰੈਂਚ ਫਿਲਮ ਪ੍ਰੋਡਿਊਸਰ ਯੂਜ਼ਿਨ ਲਾਸਤੇ ਨੇ ਪਹਿਲੀ ਜਿਹੜੀ ਬੋਲਦੀ ਫਿਲਮ, ਟਾਕਿੰਗ ਜਿਹੜੀਆਂ ਸ਼ੁਰੂ ਫਿਲਮਾਂ ਸੀ ਉਹ ਤਾਂ ਬਿਲਕੁਲ ਚੁੱਪਚਾਪ ਹੀ ਹੁੰਦੇ ਸੀ, ਉਹਦਾ ਉਹਨੇ ਪੇਟੈਂਟ ਲਿਆ, ਹਾਲਾਂ ਬਣਾਈ ਬਹੁਤ ਬਾਅਦ ਚ। 1924 ਚ ਪਹਿਲੀ ਨਿਊਜ਼ ਰੀਲ ਪਿਕਚਰਸ, ਇਹ ਸਾਡੀ ਟੈਕਨੀਕਲ ਟੀਮ ਦੇ ਇੰਟਰਸਟ ਵਾਲੀਆਂ ਗੱਲਾਂ ਹੋਣਗੀਆਂ। ਪ੍ਰੈਜ਼ੀਡੈਂਟਸ ਜਿਹੜੇ ਨੋਮੀਨੇ ਸੀ ਪ੍ਰੈਜ਼ੀਡੈਂਟ ਦੇ ਲਈ ਜਿਹੜੇ ਡਿਬੇਟ ਔਰ ਦੂਜੀ ਕਰਦੇ ਸੀ, ਉਹਨਾਂ ਦੀ ਪਹਿਲੀ ਨਿਊਜ਼ ਰੀਲ ਫਿਲਮ ਅਮਰੀਕਾ ਦੇ ਵਿੱਚ ਜਿਹੜੀ ਹੈ 1924 ਦੇ ਵਿੱਚ ਖਿੱਚੀ ਗਈ ਜੀ। 1929 ਦੇ ਵਿੱਚ ਰਸ਼ੀਆ ਔਰ ਚਾਈਨਾ ਦੀ ਜਿਹੜੀ ਆਪਸ ਦੇ ਵਿੱਚ ਸੀਮਾਵਾਂ ਨੂੰ ਲੈ ਕੇ ਬਾਰਡਰ ਫਾਈਟ ਹੋਈ ਔਰ ਬਾਅਦ ਦੇ ਵਿੱਚ ਵੀ ਕਾਫੀ ਦੇਰ ਇਹਨਾਂ ਦਾ ਝਗੜਾ ਰਿਹਾ, ਹੁਣ ਤਾਂ ਸਟ੍ਰੇਟਨ ਆਊਟ ਕਰ ਲਿਆ। ਈਵਨ ਮੈਂਚੂਰੀਆ ਇਸ ਨੂੰ ਵੀ ਰਸ਼ੀਆ ਨੇ ਆਪਣੇ ਕਬਜ਼ੇ 'ਚ ਕਰ ਲਿਆ ਸੀ। 1941 ਦੇ ਵਿੱਚ ਦੁਨੀਆ ਦੇ ਦੋ ਜਿਹੜੇ ਰੀਅਲੀ ਸਟੇਟਸਮੈਨ ਸੀ, ਅਮਰੀਕਾ ਦਾ ਪ੍ਰੈਜ਼ੀਡੈਂਟ ਰੂਜ਼ਵੈਲਟ ਜਿਹਨੇ ਅਮਰੀਕਾ ਨੂੰ ਗ੍ਰੇਟ ਡਿਪਰੈਸ਼ਨ ਚੋਂ ਕੱਢਿਆ, ਸੈਕੰਡ ਵਰਲਡ ਵਾਰ 'ਚ ਜਿਹੜਾ ਉਹ ਲੀਡ ਕੀਤਾ, ਔਰ ਇੰਗਲੈਂਡ ਦਾ ਪ੍ਰਾਈਮ ਮਿਨਿਸਟਰ ਚਰਚਲ, ਉਹਨਾਂ ਦੀ ਜਿਹੜੀ ਹੈ ਮੀਟਿੰਗ ਹੋਈ ਔਰ ਇੱਕ ਬੜਾ ਟਰਨਿੰਗ ਪੁਆਇੰਟ ਸੀ। ਉਹਨਾਂ ਨੇ ਇੱਕ ਐਟਲਾਂਟਿਕ ਚਾਰਟਰ, ਕਿਉਂਕਿ ਸਮੁੰਦਰ ਪੈਂਦਾ ਐਟਲਾਂਟਿਕ ਆ ਵਿਚਾਲੇ, ਉਹ ਕੀਤਾ ਵੀ ਕਿਵੇਂ ਇਹ ਸਾਂਝ ਆਪਸ 'ਚ ਅੱਗੇ ਤੁਰੇ। 1960 'ਚ ਛੋਟਾ ਜਿਹਾ ਦੇਸ਼ ਚੈਡ, ਉਹਨੇ ਆਪਣੇ ਆਪ ਨੂੰ ਫਰਾਂਸ ਤੋਂ ਆਜ਼ਾਦ ਡਿਕਲੇਅਰ ਕੀਤਾ। 1972 ਚ ਵੀਅਤਨਾਮ ਚੋਂ ਅਮਰੀਕੀ ਫੌਜਾਂ ਨਿਕਲੀਆਂ, ਬਹੁਤ ਨੁਕਸਾਨ ਕਰਵਾ ਕੇ 60,000 ਅਮਰੀਕੀ ਫੌਜੀ ਮਰ ਗਏ। ਅੱਜ ਵੀ ਵੀਅਤਨਾਮ ਵਾਰ ਮੈਮੋਰੀਅਲ ਹੈ ਵਾਸ਼ਿੰਗਟਨ, ਜਿੱਥੇ ਸਾਰਿਆਂ ਦੇ ਨਾਂ ਲਿਖੇ ਹੋਏ ਨੇ। 1975 ਚ ਅਮਰੀਕਾ ਨੇ ਇਹ ਪ੍ਰਪੋਜ਼ਲ, ਕਿਉਂਕਿ ਨਾਰਥ ਵੀਅਤਨਾਮ ਬਣ ਗਿਆ, ਸਾਊਥ ਵੀਅਤਨਾਮ ਬਣ ਗਿਆ, ਉਹਨਾਂ ਨੇ ਵੀਟੋ ਕਰਤੀ ਕਿ ਜੀ ਇਹ ਮੈਂਬਰ ਹੀ ਨਹੀਂ ਬਣ ਸਕਦੇ। ਹੁਣ ਤੁਸੀਂ ਦੇਖੋ ਹਿਸਟਰੀ ਕਿਵੇਂ ਟਰਨ ਲੈਂਦੀ ਹੈ। ਹੁਣ ਉਹ ਦੋਨੋਂ ਵੀਅਤਨਾਮ ਇਕੱਠੇ ਨੇ ਔਰ ਹੁਣ ਜਿੱਥੇ ਅਮਰੀਕਾ ਨੇ ਜੇ ਆਪਣਾ 60,000 ਸੋਲਜਰ ਮਰਿਆ ਸੀ, ਉਹਨਾਂ ਦਾ ਮਿਲੀਅਨ ਮਾਰਿਆ ਸੀ, ਕਾਰਪੇਟ ਟੂ ਕਾਰਪੇਟ ਬੰਬਿੰਗ ਹੁੰਦੀ ਸੀ। ਪਰ ਹੁਣ ਉਸੇ ਹੀ ਵੀਅਤਨਾਮ ਨੂੰ, ਫਿਲੀਪੀਨਸ ਨੂੰ, ਆਸਟ੍ਰੇਲੀਆ ਨੂੰ ਚੀਨ ਦੇ ਨਾਲ ਜਿਹੜਾ ਅਗੇਂਸਟ ਖੜਾ ਕਰ ਰਹੇ ਨੇ। ਸੋ ਵੀਅਤਨਾਮ ਨਾਲ ਇਸ ਵੇਲੇ ਸਭ ਤੋਂ ਕੋਜ਼ੀ ਰਿਲੇਸ਼ਨਸ ਨੇ। ਸੋ ਐਵੇਂ ਨਹੀਂ ਕਿਹਾ ਵੀ there are no permanent friends or foes in politics, only permanent are interests। ਜੀ।
ਕਿ ਸਿਆਸਤ ਦੇ ਵਿੱਚ ਕੋਈ ਪੱਕਾ ਦੋਸਤ ਦੁਸ਼ਮਣ ਨਹੀਂ ਹੁੰਦਾ, ਤੁਹਾਡੇ ਹਿੱਤ ਹੀ ਜਿਹੜੇ ਨੇ ਉਹ ਪੱਕੇ ਹੁੰਦੇ ਨੇ। 1984 ਦੇ ਵਿੱਚ ਇੱਕ ਰੇਡੀਓ ਵੌਇਸ ਟੈਸਟ, ਹੁਣ ਤਾਂ ਸਪੀਕਰ ਇੰਨੇ ਕਾਰਗਰ ਹੁੰਦੇ ਨੇ ਕਿ ਤੁਹਾਨੂੰ ਉਂਗਲ ਮਾਰ ਕੇ ਟੈਸਟ ਨਹੀਂ ਕਰਨਾ ਪੈਂਦਾ, ਵੈਸੇ ਗੁਰਦੁਆਰਿਆਂ 'ਚ ਅਜੇ ਵੀ ਕਰਨਾ ਪੈਂਦਾ, ਪਰ ਪਹਿਲਾਂ ਹੁੰਦਾ ਸੀ ਸਾਡੇ ਤੋਂ ਟੈਸਟਿੰਗ 1 2 3। ਇੱਦਾਂ ਹੀ ਪ੍ਰੈਜ਼ੀਡੈਂਟ ਰੀਗਨ ਜਿਹੜਾ 1984 'ਚ ਕਿਤੇ ਸਪੀਚ ਕਰਨ ਲੱਗਾ ਤਾਂ ਉਹਨਾਂ ਨੇ ਕਿਹਾ ਜੀ ਮਾਈਕ ਟੈਸਟਿੰਗ ਕਰਨੀ ਹੈ ਜੀ, ਤੇ ਉਹਨੇ ਮਾਈਕ ਟੈਸਟਿੰਗ ਵੇਲੇ ਜਿਹੜੀ ਗੱਲ ਕਹੀ ਉਹ ਐਕਚੁਅਲੀ ਮਾਈਕ ਉਦੋਂ ਚੱਲ ਹੀ ਰਿਹਾ ਸੀ, ਉਹ ਫਿਰ ਰਿਕਾਰਡ ਵੀ ਹੋ ਗਈ। ਉਹਨੇ ਕਿਹਾ ਆਈ ਹੈਵ ਸਾਈਨਡ ਏ ਲੈਜਿਸਲੇਸ਼ਨ that would outlaw Russia forever. We began bombing in 5 minutes. ਉਹਨੇ ਕਿਹਾ ਤਾਂ ਮਜ਼ਾਕ 'ਚ, ਉਹਨੇ ਕਿਹਾ ਜੀ ਮੈਂ ਬਿੱਲ ਤੇ ਦਸਤਖਤ ਕਰ ਦਿੱਤੇ ਨੇ, ਰਸ਼ੀਆ ਜਿਹੜਾ ਇਹਨੂੰ ਅਸੀਂ ਗੈਰ ਕਾਨੂੰਨੀ ਬਣਾ ਦੇਵਾਂਗੇ ਔਰ 5 ਮਿੰਟ ਦੇ ਵਿੱਚ ਅਸੀਂ ਬੰਬਿੰਗ ਸ਼ੁਰੂ ਕਰ ਰਹੇ ਹਾਂ ਰਸ਼ੀਆ ਦੀ। ਹੁਣ ਭਾਵੇਂ ਇਹ ਜੋਕ ਸੀ, ਜਿਵੇਂ ਬਹੁਤ ਵਾਰੀ ਹੁੰਦਾ ਨਾ ਜੀ ਮੈਂ ਵੈਸੇ ਨਹੀਂ ਕਿਹਾ ਜੀ, ਸ਼ਰਾਬ ਦੇ ਨਸ਼ੇ 'ਚ ਕਹੀ ਗਈ ਜੀ, ਜਿਹੜਾ ਬੰਦਾ ਉਹ ਨਸ਼ੇ 'ਚ ਕਹੇ, ਜੋਕ 'ਚ ਕਹੇ, ਉਹਦੇ ਅੰਦਰ ਹੁੰਦਾ ਉਹ ਜੋ ਜੀ ਹੋਏ ਸੋ ਗਵੇ। ਸੋ ਹੁਣ ਇਹ ਰੀਗਨ ਜਾਂ ਅਮਰੀਕਨਾਂ ਦੇ ਸੀ ਵੀ ਰਸ਼ੀਆ ਨੂੰ ਅਸੀਂ ਮਿਟਾ ਦੇਣਾ ਨਕਸ਼ੇ ਤੋਂ, ਔਰ ਉਹ ਜੋਕ 'ਚ ਕਹਿ ਰਿਹਾ ਜੀ ਮੈਂ ਆਰਡਰ ਕਰਤੇ ਕਿ ਰਸ਼ੀਆ ਗੈਰ ਕਾਨੂੰਨੀ, 5 ਮਿੰਟ ਦੇ ਵਿੱਚ ਅਸੀਂ ਬੰਬਿੰਗ ਜਿਹੜੀ ਹੈ ਸ਼ੁਰੂ ਕਰ ਰਹੇ। ਸੋ ਅਲਟੀਮੇਟਲੀ ਮਿਟਾ ਕੇ ਹੀ ਹਟੇ। ਸੋਵੀਅਤ ਯੂਨੀਅਨ ਦੇ 15 ਟੁਕੜੇ ਹੋਏ ਔਰ ਜਿਹੜਾ ਮੁਲਕ ਹੀ ਗਾਇਬ ਹੋ ਗਿਆ। ਹੁਣ ਪੁਤਿਨ ਵਾਪਸ ਨਿਕਲਿਆ, ਰਸ਼ੀਆ ਨੂੰ ਅੱਗੇ ਅੱਗੇ ਲਿਜਾ ਰਿਹਾ। 1995 ਦੇ ਵਿੱਚ ਪ੍ਰੈਜ਼ੀਡੈਂਟ ਕਲਿੰਟਨ ਨੇ ਕਿਸੇ ਕਿਸਮ ਦੇ ਵੀ ਨਿਊਕਲੀਅਰ ਤਜਰਬਿਆਂ ਦੇ ਉੱਤੇ ਜਿਹੜੀ ਹੈ ਉਹ ਪਾਬੰਦੀ ਲਾ ਦਿੱਤੀ। ਜੀ ਡਾਕਟਰ ਸਾਹਿਬ, ਸੋ ਇਹ ਸਿੱਖ ਇਤਿਹਾਸ ਔਰ ਵਰਲਡ ਇਤਿਹਾਸ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਸਾਡੇ ਦਰਸ਼ਕਾਂ ਦਾ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਮਹੱਲਾ 5ਵਾਂ ਸ਼ਲੋਕ ਸਹਿਸਕ੍ਰਿਤੀ ਇੱਕ ਸ਼ਲੋਕ ਪਿਕ ਕੀਤਾ ਜੀ। ਉਹ ਸ਼ਲੋਕ ਹੈ ਨਹਿ ਚਿੰਤਾ ਮਾਤ ਪਿਤਾ ਭਾਤੈ, ਨਹਿ ਚਿੰਤਾ ਕਛ ਲੋਕ ਕਹਿ, ਨਹਿ ਚਿੰਤਾ ਬਨਿਤਾ ਸੁਤ ਮੀਤੈ, ਪ੍ਰਵਿਰਤੀ ਮਾਇਆ ਸਨ ਬੰਧਨੇ, ਦਇਆਲ ਏਕ ਭਗਵਾਨ ਪੁਰਖ ਹੈ, ਨਾਨਕ ਸਰਬ ਜੀ ਪ੍ਰਿਤ ਪਾਲਕੈ। ਕਿ ਕੋਈ ਫਿਕਰ ਨਾ ਕਰੋ ਕਿ ਮਾਤਾ ਪਿਤਾ ਭਰਾ ਕੀ ਕਹਿੰਦੇ ਨੇ। ਇਹ ਅਧਿਆਤਮ ਦੇ ਰਸਤੇ ਦੀ ਗੱਲ ਹੈ ਜੀ। ਵੈਸੇ ਤਾਂ ਅਸੀਂ ਆਗਿਆਕਾਰ ਹੈ, ਹੋਣਾ ਚਾਹੀਦਾ ਹੈ ਮਾਤਾ ਪਿਤਾ ਵੱਡਿਆਂ ਦਾ, ਪਰ ਜੇ ਉਹ ਇਸ ਰਸਤੇ ਤੋਂ ਹਟਦੇ ਨੇ ਜਾਂ ਤੁਹਾਨੂੰ ਹਟਾਉਂਦੇ ਨੇ ਜਾਂ ਆਪ, ਫਿਰ ਉਹ ਰਾਮ ਰਾਏ ਵਾਲਾ ਫਾਰਮੂਲਾ ਜਿਹੜਾ ਗੁਰੂ ਹਰਿਰਾਏ ਸਾਹਿਬ ਨੇ ਕਿਹਾ ਸੀ ਵੀ ਮੇਰੇ ਮੱਥੇ ਨਹੀਂ ਲੱਗਣਾ। ਸੋ ਨਹਿ ਚਿੰਤਾ ਮਾਤ ਪਿਤਾ ਭਾਤੈ, ਭਰਾਤੈ ਤੋਂ ਹੈ ਕਿ ਭਰਾ ਜੀ ਭੈਣਾਂ ਵੀ ਆ ਜਾਂਦੀਆਂ ਨੇ, ਮਾਂ ਪਿਓ, ਉਹਨਾਂ ਦੀ ਫਿਕਰ ਨਾ ਕਰੋ। ਇੱਕ ਤਾਂ ਉਹਨਾਂ ਦੇ ਰੁਕਣ ਤੋਂ ਹੈ, ਦੂਸਰਾ ਇਹ ਹੈ ਵੀ ਬਹੁਤ ਵਾਰ ਅਸੀਂ ਇਹ ਸਮਝਦੇ ਹਾਂ ਵੀ ਅਸੀਂ ਉਹਨਾਂ ਦਾ ਭਾਰ ਸਾਰਿਆਂ ਦਾ ਚੁੱਕਿਆ ਹੋਇਆ, ਸਾਡੇ ਕੋਲ ਦੂਸਰੇ ਪਾਸੇ ਲਈ ਰੱਬ ਦੀ ਯਾਦ ਲਈ ਵਕਤ ਨਹੀਂ ਹੈ। ਸੋ ਗੁਰੂ ਸਾਹਿਬ ਇਹ ਹੋਰ ਥਾਂ ਵੀ ਯਾਦ ਕਰਵਾਉਂਦੇ ਨੇ ਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੈਂ ਜੰਤ ਉਪਾਏ ਕੈ, ਤਿਨਾ ਵੀ ਰੋਜ਼ੀ ਦੇ। ਕਿ ਰਾਜ਼ਕ ਉਹ ਹੈ। ਨਹਿ ਚਿੰਤਾ ਕਛ ਲੋਕ ਕਹਿ, ਲੋਕ ਕੀ ਕਹਿੰਦੇ ਨੇ, ਕਹਿੰਦੇ ਨੇ ਕੀ ਕਹਿੰਦੇ ਨੇ, ਕਹਿਣ ਦਿਓ ਜੀ, ਉਹਨਾਂ ਦੇ ਵੀ ਚਿੰਤਾ ਕਰਨ ਦੀ ਲੋੜ ਨਹੀਂ। ਨਹਿ ਚਿੰਤਾ ਬਨਿਤਾ ਸੁਤ ਮੀਤੈ, ਬਨਿਤਾ ਕਹਿੰਦੇ ਨੇ ਵਾਈਫ ਨੂੰ, ਸੁਤ ਕਹਿੰਦੇ ਨੇ ਪੁੱਤਰ ਨੂੰ, ਮੀਤ ਕਹਿੰਦੇ ਨੇ ਦੋਸਤ ਨੂੰ। ਕਿ ਘਰ ਵਾਲੀ ਕੀ ਕਹਿੰਦੀ ਹੈ, ਪੁੱਤਰ ਕੀ ਕਹਿੰਦਾ ਹੈ, ਮੀਤ ਕੀ ਕਹਿੰਦਾ ਹੈ, ਇਹਦੀ ਵੀ ਬਹੁਤੀ ਪਰਵਾਹ ਨਾ ਕਰੋ। ਪਰ ਮਾਇਆ ਸਨ ਬੰਧਨੇ, ਕਿਉਂਕਿ ਬਹੁਤ ਸਾਰੇ ਜਿਹੜੇ ਰਿਸ਼ਤੇ ਗੁਰੂ ਸਾਹਿਬ ਨੇ ਕਿਹਾ ਇਹ ਬਿਆਨ ਕੀਤੇ ਨੇ, ਇਹ ਬਹੁਤ ਸਾਰੇ ਸੰਬੰਧ ਮਾਇਆ ਦੇ ਨਾਲ ਜੁੜੇ ਹੋਏ ਨੇ। ਮਾਇਆ ਇਕੱਲੇ ਪੈਸੇ ਲਈ ਨਹੀਂ ਹੁੰਦਾ, ਜਿਹੜੇ ਕਈ ਵਾਰ ਸੰਬੰਧ ਇੱਕ ਪਰਦਾ ਬਣ ਜਾਂਦੇ ਨੇ, ਇੱਕ ਰੁਕਾਵਟ ਬਣ ਜਾਂਦੇ ਨੇ, ਇੱਕ ਕੰਧ ਬਣ ਜਾਂਦੇ ਨੇ ਤੁਹਾਡੇ ਔਰ ਰੱਬ ਦੇ ਵਿਚਕਾਰ। ਜੀ, ਵੈਸੇ ਸਾਡੇ ਫਰਜ਼ ਨੇ ਮਾਤਾ ਪਿਤਾ ਭੈਣ ਭਰਾ ਦੂਜਿਆਂ ਦੀਆਂ ਦੇ ਨਾਲ ਨਿਭਣਾ, ਜ਼ਿੰਮੇਵਾਰੀਆਂ, ਪਰ ਜਦੋਂ ਸਾਡੀ ਉਹਨਾਂ ਨਾਲ obsession ਹੁੰਦੀ ਹੈ, ਇਸ ਗੱਲ ਦਾ ਜ਼ਰੂਰ ਧਿਆਨ ਰਹੇ ਵੀ ਇਹ ਨਾ ਹੋਵੇ ਵੀ ਬੰਦਾ ਸੁੱਕ ਕੇ ਕਹੇ ਛੱਡੋ ਜੀ ਮਾਂ ਪਿਓ ਸੁਤ ਬਨਿਤਾ ਭਰਾਤਾ ਮੀਤ ਸਾਰੇ ਪਾਸੇ, ਇਹ ਨਹੀਂ ਹੈ। ਇਹ obsession ਦੀ ਗੱਲ ਹੈ ਕਿ ਜਦੋਂ ਤੁਸੀਂ ਉਹਨਾਂ ਰਿਸ਼ਤਿਆਂ ਦੇ ਵਿੱਚ ਖਚਤ ਹੋ ਜਾਂਦੇ ਹੋ, ਜਦੋਂ ਤੁਹਾਨੂੰ ਦਾਤ ਪਿਆਰੀ ਵਿਸਰਿਆ ਦਾਤਾਰਾ, ਜਦੋਂ ਦਾਤ ਪਿਆਰੀ ਹੁੰਦੀ ਹੈ, ਪੁੱਤਰ ਧੀਆਂ ਦਾਤਾਂ ਨੇ ਰੱਬ ਦੀਆਂ, ਪਰ ਜਦੋਂ ਉਹ ਪਿਆਰੇ ਹੋ ਜਾਣ ਔਰ ਰੱਬ ਭੁੱਲਣਾ ਸ਼ੁਰੂ ਹੋ ਜਾਏ, ਇਹ ਉਸ ਨੂੰ ਅਖੀਰ ਗੁਰੂ ਸਾਹਿਬ ਨੇ ਕਿਹਾ ਦਇਆਲ ਏਕ ਭਗਵਾਨ ਪੁਰਖ ਹੈ, ਨਾਨਕ ਸਰਬ ਜੀ ਪ੍ਰਿਤ ਪਾਲਕੈ। ਕਿ ਇੱਕ ਭਗਵਾਨ, ਇੱਕ ਨਿਰੰਕਾਰ ਉਹ ਪੁਰਖ ਹੈ ਜਿਹੜਾ ਦਇਆ ਦਾ ਸਮੁੰਦਰ ਹੈ, ਦਇਆਲ ਹੈ, ਕਰੁਣਾ ਨਿਧ ਹੈ, ਨਾਨਕ ਸਰਬ ਜੀਆਂ ਪ੍ਰਿਤ ਪਾਲਕੈ, ਕਿ ਉਹ ਸਾਰਿਆਂ ਜੀਆਂ ਦੀ ਪ੍ਰਤਪਾਲਣਾ ਕਰਦਾ। ਸੋ ਇਹ ਫਿਕਰ ਨਾ ਕਰੋ ਕਿ ਵੀ
ਸਾਡੇ ਬਿਨਾ ਕੀ ਹੋਏਗਾ। ਮੈਂ ਤਾਂ ਅਕਸਰ ਇਹ ਦੇਖਦਾ ਹਾਂ, ਕਹਿੰਦਾ ਹਾਂ, ਜਦੋਂ ਅਸੀਂ ਦੁਨੀਆ 'ਚ ਨਹੀਂ ਆਉਂਦੇ ਦੁਨੀਆ ਤਾਂ ਵੀ ਬੜੀ ਵਧੀਆ ਹੁੰਦੀ ਹੈ ਤਾਂ ਵੀ ਵਧੀਆ। ਚਲੇ ਗਏ ਫਿਰ ਵੀ ਕੋਈ 2-4 ਦਿਨ ਕਰਦਾ ਹੁੰਦਾ, ਜੇ ਬਹੁਤ ਚੰਗੇ ਹੁੰਦੇ ਸੀ ਜੀ ਫਿਰ ਦੁਨੀਆ ਤੁਰ ਪੈਂਦੀ ਹੈ। ਫਿਰ ਉਹੀ ਦੌੜ, ਉਹੀ ਰੁਪਈਏ ਦੇ 16 ਆਨੇ, ਹੁਣ ਵੀ 16 ਆਨੇ ਹੁੰਦੇ, ਹੁਣ ਨਹੀਂ ਆਨੇ ਨਹੀਂ ਹੁੰਦੇ, ਇਹ ਤਾਂ ਆਨੇ, ਦਵਾਨੀ, ਚਵਾਨੀ, ਅਠੰਨੀ ਜੀ। ਸੋ ਫਿਰ ਰੁਪਈਆ ਫਿਰ ਵੀ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਅਰਸਾਂ ਆਗਿਆ ਦਿਓ ਤੇ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।